ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਨਵਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਦੀ ਸਾਬਕਾ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਹੁਣ ਬਹੁਤ ਗਿਣਤੀ ਹਿੰਦੂਆਂ ਦਾ ਰਾਮ ਟੈਸਟ ਜਿਹੜਾ ਰਾਮ ਵਚਨ ਟੈਸਟ ਹੈ, ਸੋ ਰਮਾਇਣ ਵਿੱਚ ਕਿਹਾ ਗਿਆ ਹੈ ਕਿ ਪ੍ਰਾਣ ਜਾਏ ਪਰ ਵਚਨ ਨਾ ਜਾਏ। ਸੋ ਹੁਣ ਦੇਖਣਾ ਇਹ ਹੈ ਕਿ ਕੀ ਆਰਟੀਕਲ 370 ਦਾ ਜਿਹੜਾ ਦਿੱਤਾ ਵਚਨ ਹੈ ਸੁਪਰੀਮ ਕੋਰਟ ਵੱਲੋਂ ਬਰਕਰਾਰ ਰੱਖਿਆ ਜਾਵੇਗਾ ਜਾਂ ਮੁੱਖ ਕਰਿਆ ਜਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਆਪਾਂ ਜਿਹੜੇ ਤੁਹਾਡੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੰਗਰੇਜ਼ੀ ਚ ਕਹਿੰਦੇ ਨੇ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ। ਹਾਲਾਂ ਦੂਸਰੇ ਪਾਸੇ ਅਸੀਂ ਇਹ ਵੀ ਕਹਿੰਦੇ ਹਾਂ ਹੋਪ ਸਸਟੇਨਸ ਲਾਈਫ, ਕਿ ਆਸ ਹੈ ਤੇ ਸੰਸਾਰ ਹੈ। ਜੇ ਆਸ ਮੁੱਕ ਜਾਏ ਤਾਂ ਸੰਸਾਰ ਮੁੱਕ ਜਾਂਦਾ ਹੈ। ਦੋਨੋਂ ਹੀ ਉਹਨਾਂ ਦਾ ਇੱਕ ਬੈਲੈਂਸ ਵੀ ਹੁੰਦਾ ਹੈ। ਇਹ ਠੀਕ ਹੈ ਵੀ ਜਿਹੜੀ ਨੈਗੇਟਿਵਿਟੀ ਹੈ ਜਾਂ ਉਦਾਸੀ ਹੈ ਜਾਂ ਦਿਲਗੀਰੀ ਹੈ ਉਹਨੂੰ ਅਸੀਂ ਸਿੱਖੀ 'ਚ ਨਹੀਂ ਮੰਨਦੇ, ਪਰ ਇੱਕ ਹੁੰਦਾ ਹੈ ਕਿ ਵੀ ਕੰਧ ਦੇ ਉੱਤੇ ਲਿਖਿਆ ਹੋਇਆ ਹੈ, ਤੁਹਾਨੂੰ ਜੇ ਪੜ੍ਹਨ 'ਚ ਦਿੱਕਤ ਆ ਰਹੀ ਹੈ ਜਾਂ ਤੁਸੀਂ ਪੜ੍ਹ ਵੀ ਲਿਆ ਹੈ ਔਰ ਤੁਹਾਨੂੰ ਮੰਨਣ 'ਚ ਦਿੱਕਤ ਆ ਰਹੀ ਹੈ, ਤੇ ਫਿਰ ਨਾ ਕੰਧ ਦਾ ਕਸੂਰ ਹੈ ਨਾ ਲਿਖੇ ਲਫ਼ਜ਼ਾਂ ਦਾ ਕਸੂਰ ਹੈ। ਕਸੂਰ ਤਾਂ ਤੁਹਾਡਾ ਹੈ ਜਿਹੜੇ ਤੁਸੀਂ ਮੰਨਣ ਤੋਂ ਇਨਕਾਰੀ ਹੋ। ਜਿਵੇਂ ਅਸੀਂ ਅਕਾਲੀ ਲੀਡਰਸ਼ਿਪ ਦੇ ਰੋਲ ਦੀ ਗੱਲ ਕੀਤੀ ਪਿਛਲੇ ਸੈਗਮੈਂਟ ਦੇ ਵਿੱਚ ਕਿ ਕਿਵੇਂ ਗਾਂਧੀ ਵੀ ਬੋਲ ਕੇ ਦੱਸ ਰਿਹਾ ਵੀ ਉਹਦੀ ਜ਼ਹਿਨੀਅਤ 'ਚ ਕੀ ਪਿਆ ਸਿੱਖਾਂ ਪ੍ਰਤੀ। ਨਹਿਰੂ ਦਾ ਵੀ ਉਹਨਾਂ ਦਾ ਉਹ ਗੰਗਾਧਰ ਕੌਲ ਗੰਗੂ ਬਾਹਮਣ ਦੇ ਜ਼ਮਾਨੇ ਤੋਂ ਉਹਦਾ ਖਾਨਦਾਨੀ DNA ਦੱਸ ਰਿਹਾ ਕੀ ਹੈ। ਪਟੇਲ ਉਹਦੀ ਸ਼ਕਲ ਹੀ ਦੱਸਦੀ ਹੈ ਵੀ ਉਹ ਕੀ ਹੈ, ਤੇ ਤੁਸੀਂ ਜਿਹੜਾ ਫਿਰ ਵੀ ਜਾ ਕੇ ਨਾਲ ਚੰਬੜ ਜਾਂਦੇ ਹੋ ਜੀ ਕਿ ਸਾਡੇ ਵੱਡੇ ਭਰਾ ਨੇ, ਅਸੀਂ ਇਹਨਾਂ ਦੇ ਨਾਲ ਹੀ ਫੈਸਲਾ ਕਰ ਲਾਂਗੇ। ਹੁਣ ਇਹੀ ਕੰਮ ਸ਼ੇਖ ਅਬਦੁੱਲੇ ਨੇ ਕੀਤਾ ਜੰਮੂ ਕਸ਼ਮੀਰ, ਜਦੋਂ ਉਹਨੇ ਜਿਹੜਾ ਟਰਸਟ ਨਹਿਰੂ ਦੇ ਨਾਲ, ਨਹਿਰੂ ਦੀ ਯਾਰੀ ਉਹ ਸਮਝਦਾ ਸੀ ਵੀ ਨਹਿਰੂ ਤੋਂ ਬਾਅਦ ਤਾਂ ਮੈਂ ਸਭ ਤੋਂ ਵਾਈਜ਼ ਆਦਮੀ ਹਾਂ ਇੰਡੀਆ ਦਾ, ਮੈਂ ਸ਼ਾਇਦ ਪ੍ਰਾਈਮ ਮਿਨਿਸਟਰ ਵੀ ਬਣ ਜਾ। ਸੋ ਉਹਦਾ ਨਤੀਜਾ ਸੀ ਕਿ ਵੀ ਜਦੋਂ ਲੋਕਾਂ ਦੀ ਕਿਸਮਤ ਦਾ ਫੈਸਲੇ ਦਾ ਵੇਲਾ ਹੁੰਦਾ ਉਦੋਂ ਤੁਸੀਂ ਯਾਰੀ ਪਗਾਉਂਦੇ ਹੋ ਜਾਂ ਕਿਸੇ ਗਲਤਫਹਿਮੀ ਦਾ ਸ਼ਿਕਾਰ ਹੋ ਕੇ, ਜਿਵੇਂ ਅਕਾਲੀ ਲੀਡਰਾਂ ਨੇ ਸਿੱਖਾਂ ਦੀ ਕਿਸਮਤ ਨੂੰ ਜੋੜਿਆ, ਉਹੀ ਕੰਮ ਸ਼ੇਖ ਅਬਦੁੱਲੇ ਨੇ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕੀਤਾ। ਭਾਵੇਂ ਹਰੀ ਸਿੰਘ ਜਾਂ ਦੂਜਾ ਉਹ ਤਾਂ ਬਾਅਦ ਦਾ ਇੱਕ ਕਰੈਕਟਰ ਹੈ, ਪਰ ਮੁੱਢਲੇ ਤੌਰ ਦੇ ਉੱਤੇ ਸ਼ੇਖ ਅਬਦੁੱਲਾ ਹੀ ਇਸ ਦੇ ਲਈ ਜ਼ਿੰਮੇਵਾਰ ਹੈ। ਹੁਣ ਜੋ ਕੁਛ ਪਿਛਲੇ 4 ਸਾਲ ਤੋਂ ਜੰਮੂ ਕਸ਼ਮੀਰ ਚੱਲ ਰਿਹਾ, ਆਰਟੀਕਲ 370 ਖਤਮ ਕਰਨਾ, ਦੂਜਾ 4 ਸਾਲ ਸੁਪਰੀਮ ਕੋਰਟ ਨੇ 100 ਤੋਂ ਜ਼ਿਆਦਾ ਪਟੀਸ਼ਨਸ, ਉਹਨਾਂ ਦੀ ਕੋਈ ਸੁਣਵਾਈ ਤੱਕ ਨਹੀਂ ਕੀਤੀ। ਹੁਣ ਸੁਣਵਾਈ ਚੱਲ ਰਹੀ ਹੈ ਅੱਜ ਕੱਲ੍ਹ, ਔਰ ਵਕੀਲ ਤਾਂ ਉਹ ਸਿੱਬਲ ਹੋਏ ਜਾਂ ਦੂਜਾ ਇਹਨਾਂ ਦੇ ਇੱਕ ਹੋਰ ਹੈ ਰਾਜੀਵ ਧਵਨ, ਦੂਜੇ ਜਿਹੜੇ ਕੀਤੇ ਹੋਏ ਨੇ, ਕੋਈ ਕਸ਼ਮੀਰ ਫਰੰਟ ਨੇ ਕੀਤਾ ਹੈ, ਕੋਈ ਉਹਨਾਂ ਦੀ ਨੈਸ਼ਨਲਿਸਟ ਪਾਰਟੀ ਨੇ ਕੀਤਾ ਹੈ, ਉਹਨਾਂ ਦੀ ਫਾਰੂਕ ਅਬਦੁੱਲਾ ਦੀ, ਉਹ ਆਪਣੀਆਂ ਦਲੀਲਾਂ ਦੇ ਰਹੇ ਨੇ, ਉਹ ਵੀ ਮੀਡੀਆ 'ਚ ਆ ਰਹੀਆਂ। ਹਾਲਾਂ ਚੀਫ ਜਸਟਿਸ ਪਿੱਛੇ ਜੇ ਕਮੈਂਟ ਕਰ ਚੁੱਕਾ ਹੈ ਕਿ ਜੀ ਜੰਮੂ ਕਸ਼ਮੀਰ ਦਾ ਜਿਹੜਾ ਇਲਹਾਕ ਹੈ ਉਹਦੇ 'ਚ ਭਾਰਤ ਦੇ ਨਾਲ ਉਹਦੇ 'ਚ ਕੰਪਲੀਟ ਸੋਵਰਨਿਟੀ ਜਿਹੜੀ ਹੈ ਉਹਨੇ ਸਰੈਂਡਰ ਕੀਤੀ ਹੋਈ ਹੈ। ਲੇਕਿਨ ਇਹਦੇ ਬਾਵਜੂਦ ਪਿਛਲੇ ਦਿਨਾਂ 'ਚ ਫਾਰੂਕ ਅਬਦੁੱਲਾ ਵੀ ਜਦੋਂ ਹੁਣ ਹੀਅਰਿੰਗ ਚੱਲ ਰਹੀ ਹੈ ਉਹ ਦਿੱਲੀ ਆਇਆ ਸੀ ਅੱਜ, ਪਿਛਲੇ ਕੱਲ੍ਹ, ਯਾਨੀ ਕਿ ਇੱਥੇ ਹੁਣ ਅੱਗੇ ਹੈ ਟਾਈਮ, ਜਿਹੜਾ ਮਹਿਬੂਬਾ ਮੁਫਤੀ ਜਿਹੜੀ ਚੀਫ ਮਿਨਿਸਟਰ ਹੈ BJP ਦੇ ਨਾਲ ਵੀ ਭਾਈਵਾਲੀ ਪਾਈ ਹੋਈ ਸੀ, ਉਹ ਦਿੱਲੀ ਆਈ ਹੋਈ ਹੈ। ਔਰ ਉਹਨੇ ਉੱਥੇ ਜਿਹੜਾ ਕਿਹਾ, ਉਹਨੇ ਕਿਹਾ ਕਿ ਜੀ ਸੁਪਰੀਮ ਕੋਰਟ ਤੋਂ ਸਾਨੂੰ ਆਸਾਂ ਨੇ ਕਿ ਉਹਨਾਂ ਨੇ ਫਿਰ ਕੋਰਟ ਵੀ ਰਮਾਇਣ ਨੂੰ ਕੀਤਾ। ਹੁਣ ਰਮਾਇਣ ਦੇ ਵਿੱਚ ਗੋਸਵਾਮੀ ਤੁਲਸੀਦਾਸ ਹੈ ਜਦੋਂ ਕਹਿੰਦਾ ਕਿ ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਈ। ਹੁਣ ਰਾਜਾ ਰਘੂ ਤੋਂ ਰਘੂਕੁਲ ਸ਼ੁਰੂ ਹੁੰਦੀ ਹੈ ਰਾਮਚੰਦਰ ਦੀ, ਸੂਰਜਵੰਸ਼ੀ ਕਿ ਚੰਦਰਵੰਸ਼ੀ ਕਿਹੜੇ ਵੰਸ਼ੀ, ਕਿ ਰਘੂਕੁਲ ਰੀਤ ਸਦਾ ਚਲੀ। ਉਹ ਦਸ਼ਰਥ ਦਾ ਜ਼ਿਕਰ ਕਰ ਰਿਹਾ ਕਿ ਵੀ ਜਦੋਂ ਕਕਈ ਨੇ ਉਹਨੂੰ ਕਿਹਾ ਜੀ ਮੇਰੇ ਪੁੱਤਰ ਨੂੰ ਤਖਤ ਤੇ ਬਿਠਾਓ ਔਰ ਇਹਨੂੰ ਬਨਵਾਸ ਤੇ ਭੇਜੋ, ਤੇ ਉਹਨੂੰ ਉਹ ਕਰ ਰਿਹਾ ਕਿ ਅਸੀਂ ਉਸ ਰਘੂ ਦੀ ਔਲਾਦ ਹੈ, ਜੇ ਅਸੀਂ ਵਚਨ ਦਿੱਤਾ ਹੈ, ਦਸ਼ਰਥ ਨੇ ਦਿੱਤਾ ਸੀ, ਅਸੀਂ ਉਹਦੀ ਪਾਲਣਾ ਕਰ ਰਹੇ ਹਾਂ। ਰਘੂਕੁਲ ਰੀਤ ਸਦਾ ਚਲੀ ਆਈ, ਕਿ ਸਾਡੀ ਕੁੱਲ ਦੀ ਰੀਤ ਹੈ ਕਿ ਸਾਡੀ ਜਾਨ ਚਲੀ ਜਾਏ ਪਰ ਅਸੀਂ ਜੋ ਜ਼ਬਾਨ ਦਿੱਤੀ ਉਹਦੇ ਤੇ ਕਾਇਮ ਰਹਿੰਦੇ। ਹੁਣ ਮਹਿਬੂਬਾ ਮੁਫਤੀ, ਹਾਲਾਂ ਪੋਲੀਟੀਕਲੀ ਤੁਸੀਂ ਇਹਨੂੰ ਸਮਾਰਟ ਟੈਕਟਿਕ ਵੀ ਕਹਿ ਸਕਦੇ ਹੋ ਕਿ ਵੀ ਉਹ ਇਹਨਾਂ ਦੀ ਜਿਹੜੀ ਮਰਿਆਂ ਦੀ ਜ਼ਮੀਰ, ਬਣਿਆ ਨਹੀਂ ਮਰੇ ਦੀ ਜ਼ਮੀਰ ਤਾਂ ਸ਼ਾਇਦ ਕਦੇ ਜਾਗ ਪੈਂਦੀ ਹੋਏ, ਬੇਈਮਾਨ ਦੀ ਥੋੜ੍ਹੀ ਜਾਗਣੀ ਹੁੰਦੀ। ਉਹ ਉੱਥੇ ਕਹਿ ਰਹੀ ਹੈ, ਫਾਰਮਰ CM ਮਹਿਬੂਬਾ ਮੁਫਤੀ ਇਨਵੋਕਸ ਲਾਰਡ ਰਾਮਾ says JK natives still have some faith in Supreme Court। ਔਰ ਉਹਦੇ 'ਚ ਉਹਨਾਂ ਨੇ ਇਹਦੇ 'ਚ ਕਿਹਾ ਕਿ ਵੀ ਮੈਂ ਜਿਹੜੀ ਹੈ ਇਹ we know what has happened to the institutions of the country, fortunately we still have some faith in Supreme Court of this country। I want to appeal to them
that the country believes in the principle रघुकुल रीत सदा चली आई प्राण जाए पर वचन न जाए। और उन्हें क्या भी आई एम टॉकिंग अबाउट मेजॉरिटी कम्युनिटी पीपल हु बिलीव इन रामचंद्र जी हिज वचन दैट रघुकुल रीत सदा चली आई एंड दे कीप देयर प्रॉमिस। उन्हें क्या जी मैं आस करदी हाँ कि इस मुल्क के लोगों ने इन्हां दी लीडरशिप ने जिहड़ा सानू आर्टिकल 370 दे थल्ले वचन दिता सी ये वचन निभाणगे और प्राण दे देणगे। प्राण तो तुहाडे लै रहे ने, किन्ने मारते किन्ने उन्होंने कीता पर ये होपिंग अगेंस्ट होप है, लग जाएगा पता की है। लेकिन जो माहौल बनया होया है जे 4 साल वही सुप्रीम कोर्ट उन्हां पटिशनस ते सुनवाई नहीं करता जिहड़ी इन्नी एक इंपॉर्टेंट अर्जेंट इशू सी। हुण तां वो सुप्रीम कोर्ट दे सामने उन्हां दी सरकारी अटॉर्नी जनरल ने कहा भी असी 1200 कानून इन्हां 4 सालों च बनाए ने जम्मू कश्मीर, पुराना तो सब कुछ उड़ाता है, यूनियन टैरीटरी भी बना दी। सो स्टिल बीबी महबूबा मुफ्ती जे होप करते हैं कि जी ये हुण रघुकुल रीत वाले तो फिर बैठे डीकते रहो कि वचन वो तो नेहरू ने भी सरकमस्टेंसिस हैव नाउ चेंज्ड, वो वचन नहीं है, ये तो बेईमान जिन्हों गुरु नानक साहब ने याद दहानी करवाई सी मत्थे टिक्का तेड़ धोती का खाई हथ छुरी जगत कसाई। और मैं क्योंकि अज जो असी नानकशाही महीनों का जिक्र करते तो अज सावन का महीना ख़त्म, अज पहली भादों है और बेशक असी कुछ साढ़े व्यूज़ नाराज़ भी ने कि भी असी गुरबाणी सैक्शन जोड़ा अज का विचार रूहानीयत का सी वो कहता भी वो तुसी जोड़ा टिप टिप करके अमृत रूहानीयत का साढ़े मूँह च पैंदा सी वो खो लिया, असी रिग्रैट भी करते हैं। पर कई बारी पता नहीं अजकल साढ़े दिमागां दा भी सियासत ही हावी है पर असी अज जिवें गुरु नानक साहब का फरमान राग तुखारी दे विच भादो महीने नूं लैके मैं उसका विचार करांगा, उस तो बाद तुहाडे लई फोरम ओपन होएगा यूट्यूब मैसेजेस लई। थैंक्स। भादो परम भुल्ली पर जोबन पछताणी जल थल नीर भरे बरस रुते रंग माणी बरसै निसकाली क्यों सुख बाली दादर मोर लवंते प्रियो प्रियो चवै बबीहा बोले भयंगम फिरह डसंते मच्छर डंग सायर पर सुभर बिन हर क्यों सुख पाइए नानक पूछ चलो गुर अपने जय प्रभ तैं ही जाइए। जो मैं अज पढ़ भी रहा सी मैं क्या बई सायर भर सुभर के पाई सारे तलाब और समुंदर भरे हुए ने पानियां दे नाल दरिया पंजाब दे फिर 4 जिले इस वेले हड़ां दी मार थले ने और ये सावन भादो जिहड़ा वसे उदों तो ही चल रहा है। उन्होंने उहदे थीं डैम दे भी खोले हुए ने दरवाजे और उन्होंने कहा जी अगले 3-4 दिन भी असी खोल के रखने ने पूरी अजे 4 हफ्ते पहला दे फ्लड्स तो रिकवरी नहीं सी हुई ते तबाही का जिहड़ा वो आलम है। ते गुरु नानक साहब इस भादो महीने च अपने उस खित्ते दे विच जे पानी है बरसातां ने ठूए भी घूमते ने सप भी घूमते ने मच्छर भी पी पी करते हैं ਉਹਦਾ ਸਾਰਿਆਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ अपनी उस धरती की ननकाना साहब की धरती बार चो गए ने और उन्होंने ये पता है कि भाई पर अल्टीमेट मैसेज यही है कि तुसी उस वाहिगुरू का सहारा तकना है, वही तुहाडे जीवन का सहारा है। भादो भरम भुल्ली पर जोबन पछताणी कि एक पासे सावन भादो प्रेम का मेल का जिक्र भी है, सावन सरसी कामणी चरण कमल स्यों प्यार ਤੇ ਉਸ ਦੇ ਲਈ ਜਿਹੜਾ ਈਵਨ ਮੈਟਾਫਰ ਵੀ ਯੂਜ਼ ਹੈ ਕਿ ਭਾਈ ਭਰਮ ਦੇ ਵਿੱਚ ਦੁਨੀਆਦਾਰੀ ਦੇ ਵਿੱਚ ਜਿਹੜੀ ਇਹ ਰੂਹ ਹੈ ਜਿਹੜੀ ਭਰ ਜਵਾਨੀ 'ਚ ਹੈ ਉਹ ਭੁੱਲੀ ਹੋਈ ਹੈ, ਰੱਬ ਭੁੱਲਿਆ ਹੋਇਆ ਹੈ, ਬਾਕੀ ਚੀਜ਼ਾਂ ਦੇ ਵਿੱਚ ਗਵਾਚਿਆ ਹੋਇਆ ਹੈ। ਔਰ ਇਸ 'ਚੋਂ ਅਲਟੀਮੇਟਲੀ ਜਦੋਂ ਇਹ ਸੜਕ ਦਾ ਅਖੀਰਲਾ ਕੰਢਾ ਆਏਗਾ, ਬੁਢਾਪਾ ਆਏਗਾ, ਮੌਤ ਨੇੜੇ ਆਏਗੀ, ਭਰ ਜੋਬਨ ਪਛਤਾਣੀ, ਫਿਰ ਪਛਤਾਵਾ ਹੀ ਪੱਲੇ ਰਹਿ ਜਾਏਗਾ। ਜਲ ਥਲ ਨੀਰ ਭਰੇ बरस रुते रंग माणी कि भी इस वेले 4 चफेरे जल थल है नीर भरिया होया है और जिहड़ा जोबन मत्ता है वो इहदे आनंद दे विच पिया होया है। लेकिन यही वेला जदों कि तुसी उस रब दी याद दे विच रंग मान लै प्यारिया कि हे प्यारे उस वाहिगुरू दी याद दे विच जुड़ के रंग मान बरसै निसकाली क्यों सुख बाली। निस रात नूं कहंदे ने कि काली बोली रात है क्योंकि सारी सारी रात मींह पै रहा है
ਕਿਤੇ ਇਸ ਰੂਹ ਨੂੰ ਜਿਹੜੇ ਵਾਹਿਗੁਰੂ ਤੋਂ ਵਿਛੜੀ ਹੋਈ ਹੈ ਉਹਨੂੰ ਕਿਵੇਂ ਸੁੱਖ ਨਸੀਬ ਹੋਏਗਾ। ਔਰ ਇਹ ਗੁਰੂ ਸਾਹਿਬ ਨੇ ਉਸ ਮੀਂਹ ਦਾ ਜ਼ਿਕਰ ਕੀਤਾ ਵੀ ਸਾਰੀ ਰਾਤ ਮੀਂਹ ਪੈ ਰਿਹਾ। ਦਾਦਰ ਡੱਡੂਆਂ ਨੂੰ ਕਹਿੰਦੇ ਨੇ ਕਿ ਟਰੈਣ ਟਰੈਣ ਜਾਂ ਡੈਂ ਡੈਂ ਜੋ ਵੀ ਉਹਦੀ ਆਵਾਜ਼ ਡੱਡੂ ਦੀ ਹੁੰਦੀ ਹੈ। ਮੋਰ ਵੀ ਆ ਜਾਂਦੇ ਨੇ ਜਦੋਂ ਪੈੜਾਂ ਪਾਉਂਦੇ ਨੇ। ਔਰ ਇਹ ਜਿਹੜਾ ਨਾਲ ਦੀ ਨਾਲ ਇਹ ਸਾਰਾ ਚੱਲ ਰਿਹਾ। ਪ੍ਰਿਓ ਪ੍ਰਿਓ ਚਵੈ ਪਬੀਹਾ ਬੋਲੇ, ਬਬੀਹਾ ਪਪੀਹਾ ਬਾਬੀਹਾ, ਇਹ ਸਾਰੇ ਲਫ਼ਜ਼ ਚਾਤਰਕ ਕਿ ਜਿਹੜਾ ਸਵਾਂਤ ਜਿਹੜਾ ਸੋਰਸ ਆਫ ਵਾਟਰ ਸਿੱਧਾ ਜਿਹੜਾ ਉਹ ਸੀ ਤੋਂ ਹੈ, ਕਿਉਂਕਿ ਉਹਦੀ ਚੁੰਝ ਇਵੇਂ ਹੁੰਦੀ ਹੈ ਉਹ ਜ਼ਮੀਨ ਚੋਂ ਪਾਣੀ ਨਹੀਂ ਲੈ ਸਕਦਾ, ਤੇ ਉਹ ਵੀ ਖੁਸ਼ ਹੈ। ਪ੍ਰਿਓ ਪ੍ਰਿਓ ਜਿਹੜਾ ਚਵੈ ਪਬੀਹਾ ਬੋਲੇ, ਭੁਯੰਗਮ ਫਿਰੈ ਡਸੰਤੇ, ਭੁਯੰਗਮ ਕਹਿੰਦੇ ਨੇ ਸੱਪ ਨੂੰ, ਕਿ ਵੀ ਪਾਣੀ ਹੈ। ਹੁਣ ਪਾਣੀ ਜਦੋਂ ਆਉਂਦਾ ਤਾਂ ਖੁੱਡਾਂ 'ਚ ਜਾਂ ਡੁੱਡਾਂ 'ਚ ਬੜੇ ਸੱਪ ਜਿਹੜੇ ਨੇ ਉਹ ਵੀ ਬਾਹਰ ਨਿਕਲ ਕੇ ਜਿਹੜੇ ਨੇ ਉਹ ਘੁੰਮ ਰਹੇ ਨੇ, ਡਸੰਤੇ ਡੰਗ ਮਾਰ ਰਹੇ ਨੇ। ਉਹ ਬਾਹਰ ਕੋਈ ਸੈਰ ਕਰਨ ਨਹੀਂ ਨਿਕਲੇ, ਜਿਹੜਾ ਆਇਆ ਉਹਨੂੰ ਉਹ ਡੰਗ ਰਹੇ ਨੇ। ਮੱਛਰ ਡੰਗ ਸਾਇਰ ਪਰ ਸੁਬਰ। ਹੁਣ ਜੇ ਤੁਸੀਂ ਪੰਜਾਬ ਦੀ ਬਰਸਾਤ ਦੀ ਗੱਲ ਕਰੋ ਤਾਂ ਮੱਛਰ ਯਾਦ ਨਾ ਆਏ। ਮੱਛਰਦਾਨੀਆਂ 'ਚ ਵੀ ਇੱਕ ਵੜ ਜਾਂਦਾ ਸੀ ਤਾਂ ਮੀਂਹ ਕਰਕੇ ਉਹਨਾਂ ਨੇ ਕਿਹਾ ਵੀ ਮੱਛਰ ਡੰਗ ਸਾਇਰ ਪਰ ਸੁਬਰ। ਔਰ ਸਾਰੇ ਜਿਹੜੇ ਤਲਾਬ ਨੇ ਉਹ ਪਾਣੀ ਨਾਲ ਭਰੇ ਹੋਏ ਨੇ। ਬਿਨ ਹਰ ਕਿਉਂ ਸੁੱਖ ਪਾਈ ਹੈ, ਕਿ ਇੱਕ ਪਾਸੇ ਇਹ ਸਾਰਾ ਆਲਮ ਚੱਲ ਰਿਹਾ ਹੈ ਇਸ ਬਰਸਾਤ ਦਾ, ਤੇ ਹੇ ਮੇਰੀ ਰੂਹ ਉਸ ਵਾਹਿਗੁਰੂ ਤੋਂ ਬਿਨਾਂ ਕਿਵੇਂ ਸੁੱਖ ਮਿਲ ਸਕਦਾ ਹੈ। ਨਾਨਕ ਪੁੱਛ ਚਲੋ ਗੁਰ ਆਪਣੇ, ਜੈ ਪ੍ਰਭ ਤੈ ਹੀ ਜਾਈਏ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਕਿਉਂਕਿ ਤੁਖਾਰੀ ਰਾਗ ਦਾ ਇਹ 12ਵਾਂ ਗੁਰੂ ਨਾਨਕ ਸਾਹਿਬ ਰਚਿਤ ਹੈ। 12ਵਾਂ ਮਾਝ ਗੁਰੂ ਅਰਜਨ ਸਾਹਿਬ ਦਾ, ਜਿਹਦੇ 'ਚ ਪਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਖੇਤ, ਇਹ ਉਪਦੇਸ਼ ਹੁੰਦਾ ਹੈ। ਸੋ ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਗੁਰੂ ਦੇ ਗ੍ਰਹਿ ਆ ਜਾਓ, ਗੁਰੂ ਦੀ ਮੱਤ ਮੁਤਾਬਕ ਆਪਣਾ ਜੀਵਨ ਜੀਓ। ਔਰ ਜਦੋਂ ਤੁਸੀਂ ਗੁਰੂ ਨੂੰ ਆਪਾ ਦੇ ਦਿੰਦੇ ਹੋ ਫਿਰ ਤੁਸੀਂ ਭਾਣੇ ਦੇ ਵਿੱਚ ਜੀਣਾ ਸਿੱਖ ਜਾਂਦੇ ਹੋ। ਜੈ ਪ੍ਰਭ ਤੈ ਹੀ ਜਾਈਏ। ਫਿਰ ਤੁਹਾਨੂੰ ਇਹ ਲੱਗੇਗਾ ਕਿ ਭਾਈ ਜਿੱਥੇ ਵੀ ਮੈਂ ਹਾਂ ਉਹ ਵਾਹਿਗੁਰੂ ਦਾ ਵਾਸ ਹੈ, ਵਾਹਿਗੁਰੂ ਤੋਂ ਬਿਨਾਂ ਕੁਛ ਨਹੀਂ ਹੈ, ਜੋ ਹੈ ਤੂੰ ਹੀ ਤੂੰ ਹੈ। ਸੋ ਇਹ ਇਸ ਭਾਦੋ ਦੇ ਮਹੀਨੇ ਪ੍ਰਥਾਏ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਜੀ। ਜਿਸ ਤਰ੍ਹਾਂ ਕਿ ਸਾਵਣ ਦਾ ਮਹੀਨਾ ਤਾਂ ਖਤਮ ਹੋ ਗਿਆ, ਪਰ ਸਾਡੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹਨਾਂ ਦੀ ਝੜੀ ਲੱਗੀ ਹੋਈ ਹੈ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਸੁਰਿੰਦਰ ਧਾਲੀਵਾਲ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਜਸਵੀਰ ਪ੍ਰਧਾਨ ਵੀ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਗੁਰਮੇਲ ਸਿੰਘ ਜੀ ਕਹਿੰਦੇ ਸੌਰੀ ਆਈ ਕੁਡਨਟ ਕਮੈਂਟ ਜੈਸਟਰਡੇ, ਆਈ ਵਾਚਡ ਰਿਪੀਟਡ ਪ੍ਰੋਗਰਾਮਸ later in the night। so ਸ਼ੁਕਰੀਆ ਭਾਈ ਸਾਹਿਬ, ਇਸੇ ਤਰ੍ਹਾਂ ਰੈਗੂਲਰ ਤੁਸੀਂ ਵਿਊਅਰ ਹੋ ਸਾਡੇ। ਹਾਂਜੀ। ਔਰ ਜ਼ੁਬੇਰ ਜਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ। ਕੱਲ ਆਪਾਂ ਤੁਹਾਨੂੰ ਮਿਸ ਕੀਤਾ, ਤੁਹਾਡੇ ਬਿਨਾ ਸਾਡਾ ਜਿਹੜੀ ਚੈਟ ਹੁੰਦੀ ਹੈ ਲਾਈਵ ਚੈਟ ਉਹ ਬੜੀ ਅਧੂਰੀ ਰਹਿ ਜਾਂਦੀ ਹੈ, ਸੁੰਨੀ ਜੀ ਰਹਿ ਜਾਂਦੀ ਹੈ। ਸੋ ਜ਼ਰੂਰ ਆਇਆ ਕਰੋ, ਬੇਸਵਾਦੀ ਹੋ ਜਾਂਦੀ ਹੈ। ਸੋ ਆਇਆ ਕਰੋ ਜ਼ਰੂਰ। ਔਰ ਸ਼ੇਖ ਕਹਿੰਦੇ ਨੇ ਕਿ ਸ਼ੇਖ ਅਬਦੁੱਲਾ ਗੱਦਾਰ ਥਾ ਮਨਹੂਸ। ਜੀ ਜੀ ਜੀ। ਔਰ ਸੁਖਜਿੰਦਰ ਬਾਜਵਾ ਜੀ ਵੀ ਆਏ ਨੇ, ਕਹਿੰਦੇ ਨੇ irrespective of what party Godse belonged to or whatever motive he had, but he was right in killing racist Guju Gandhi। ਹਾਂਜੀ। ਜੋਗਾ ਸਿੰਘ ਜੀ ਖਾਲਸਾ ਜ਼ਿੰਦਾਬਾਦ। ਮੀਆਂ ਸਰਵਰ ਜੀ ਕਹਿੰਦੇ ਨੇ ਕਿ we Punjabi Muslims party that Allah protect our Sikh brothers and sisters from all enemies। ਸੋ ਇਸੇ ਤਰ੍ਹਾਂ ਜ਼ੁਬੇਰ ਜੀ ਕਹਿੰਦੇ ਨੇ ਕਿ ਵਾਗਾ ਬਾਰਡਰ ਪਰ ਜਿਹੜਾ ਖਾਲਿਸਤਾਨ का फ्लैग होना चाहिए। सो इसी तरह होएगा बहुत जल्दी। हाँ जी। एन सिंखो जी भी आए ने। और मनजीत सिंह मठारू जी कहते भावें हुण होर सौखा है जदों मोदी वर्गा हिंदू तवी होवे। दरअसल मोदी स्पीड नाल चलदा है, कांग्रेस दा फार्मूला भी वही है, पर वो ज़्यादा चलाक ने। बीजेपी RSS तो खालसा जिंदाबाद। और इसी तरह सानू जुबेर जी कहते हैं कि एवरी डे जड़ा वाघा बॉर्डर पर इंडिया की BSF वाले जड़े परेड करते हैं, ये ही पंजाबी हिंदू देखने जाते हैं और नारा लगाते हैं भारत माता की जय और वंदे मातरम। और उन्होंने पूछा कि वंदे मातरम का मतलब की है। ਭਾਰਤ ਮਾਤਾ ਉਹਨੂੰ ਜਿਓਗ੍ਰਾਫੀਕਲ ਆਈਡੈਂਟੀਟੀ ਨੂੰ ਸਪਿਰਿਚੁਅਲ ਆਈਡੈਂਟੀਟੀ ਬਣਾਇਆ। ਵੰਦੇ ਹੁੰਦਾ ਬੰਦਨਾ ਕਰਨਾ ਕਿ ਮੈਂ ਜਿਹੜਾ ਝੁਕ ਰਿਹਾ ਇਹ ਮਾਂ ਤੇਰੇ ਸਾਹਮਣੇ। ਹਾਂਜੀ। ਅੱਜ ਬੰਦਾ ਤਵੀਆਂ ਦਾ ਫਾਰਮੂਲਾ। ਹਾਂਜੀ। ਬੰਦਾ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਸੁਖਜਿੰਦਰ ਬਾਜਵਾ ਜੀ ਕਹਿੰਦੇ ਨੇ ਕਿ ਰਿਸ਼ੀ ਸੁਨਕ ਹੁਕਡ ਮੂਰਤੀ's daughter while studying his MBA in Stanford
ਯੂਨੀਵਰਸਿਟੀ। ਹਾਂ ਬਿਲਕੁਲ, ਉਹਨਾਂ ਨੇ ਇਹਨੂੰ ਫਸਾਇਆ, ਗਏ ਨੇ ਉਹਨਾਂ ਨੂੰ ਫਸਾਇਆ, ਪਰ ਅਲਟੀਮੇਟਲੀ ਏਜੰਡਾ ਹਿੰਦੂਤਵਾ ਦਾ ਹੀ ਸੀ, ਉਹਨਾਂ ਦਾ ਵੀ, ਮੂਰਤੀਆਂ ਦਾ ਵੀ, ਤੇ ਇਹ ਵੀ ਉਸੇ ਰਾਹ ਤੇ ਤੁਰੇ ਹੋਏ ਨੇ। ਜ਼ੁਬੇਰ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਭ ਸੇ ਖਤਰਨਾਕ ਪੰਜਾਬੀ ਹਿੰਦੂ ਹੈ, ਮਾਈ ਐਕਸਪੀਰੀਅੰਸ। ਹਾਂ ਬਿਲਕੁਲ, ਇਹ ਹਰ ਇੱਕ ਦਾ ਐਕਸਪੀਰੀਅੰਸ ਹੈ, ਸਿੱਖਾਂ ਨੂੰ ਕੋਈ ਪੁੱਛ ਕੇ ਦੇਖੇ। ਮਨਜੀਤ ਸਿੰਘ ਮਠਾਰੋ ਜੀ ਲਿਖਦੇ ਨੇ ਖਾਲਿਸਤਾਨ ਸਿਪਾਹੀ ਹਮੇਸ਼ਾ ਜਨਮ ਲੈਂਦੇ ਰਹਿਣਗੇ, ਕਿਉਂਕਿ ਗੁਰੂ ਕਾ ਖਾਲਸਾ ਹੈ। ਅਵਤਾਰ ਸਿੰਘ ਖੰਡਾ, ਦੀਪ ਸਿੱਧੂ ਮੂਸੇਵਾਲਾ, ਅੰਮ੍ਰਿਤਪਾਲ ਸਿੰਘ, ਭਾਈ ਮੇਰ, ਇਹ ਇੱਕ ਐਵੇਂ ਲੋਥ ਹੈ ਕਦੇ ਨਹੀਂ ਮਰ ਸਕਦੀ। ਏਰੀ ਫੋਰਸ ਜ਼ਿੰਦਾਬਾਦ ਤੇ ਲੜਾਂਗੇ, ਆਈ ਥਿੰਕ। ਓਕੇ, ਅਮਰਜੀਤ ਸਾਨੀ ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਰੁਪਿੰਦਰ ਸਿੰਘ ਲਿਖਦੇ ਨੇ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਸ਼ੇਮ ਔਨ ਦਿਸ ਖੰਨਾ ਹੂ ਫੀਲਸ ਪ੍ਰਾਊਡ ਆਫ ਟਾਪ ਕ੍ਰਿਮੀਨਲ ਮੋਦੀ। ਸੋ ਗੋਵਿੰਦਰ ਸਿੰਘ ਜੀ ਵੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, ਦਾ ਓਨਲੀ ਸੋਲੂਸ਼ਨ ਆਫ ਸਿੱਖ ਪ੍ਰੋਬਲਮਸ ਇਜ਼ ਟੂ ਲਿਬਰੇਟ ਆਵਰ ਸਿੱਖ ਹੋਮਲੈਂਡ ਖਾਲਸਾ। ਹਾਂਜੀ, ਅੱਜ ਕੋਈ ਫੇਸਬੁੱਕ ਤੇ ਖਾਸ ਮੈਸੇजेस ਨਹੀਂ ਨੇ, ਕਿਉਂਕਿ ਈਵਨ ਸ਼ੇਅਰ ਵੀ ਬਹੁਤ ਥੋੜੇ ਨੇ, ਕਿਉਂਕਿ ਇਹ ਬਲੌਕ ਕਰ ਦਿੰਦੇ ਨੇ। ਅਸੀਂ ਆਪਣੇ ਵਿਊਅਰਸ ਨੂੰ ਇਹ ਵੀ ਕਵਾਂਗੇ ਜਿਹੜੇ YouTube ਤੇ ਜਾਂ ਫੇਸਬੁੱਕ ਤੇ ਨੇ, ਭਾਵੇਂ ਰੈਗੂਲਰ ਵੀ ਤੁਸੀਂ ਟੀਵੀ ਤੇ ਦੇਖ ਰਹੇ ਹੋ, ਹਾਂਜੀ, ਕੋਸ਼ਿਸ਼ ਕਰਿਆ ਕਰੋ ਕਿ ਵੀ ਜਾ ਕੇ ਸ਼ੇਅਰ ਕਰੋ ਔਰ ਉਹਨੂੰ ਲਾਈਕ ਕਰੋ। ਬਿਲਕੁਲ। ਔਰ ਮੈਂ ਫਿਰ ਵੀ ਨਾਂ ਜਿਹੜੇ ਨੇ ਅਹਿਮਦ ਬਿਲਾਲ, ਅਵਤਾਰ ਸਿੰਘ, ਦਵਿੰਦਰ ਸੰਧੂ, ਮਨਿੰਦਰ ਸਿੰਘ, ਸੋਹਣ ਸਿੰਘ ਮਾਲ, ਦੀਪ ਸਿੰਘ ਔਰ ਗੁਲਾਮ ਨਾ ਰਹੋ ਆਈਡੀ ਤੋਂ, ਔਰ ਦੀਪ ਸਿੰਘ, ਉਹਨਾਂ ਦੇ ਮੈਸੇजेस ਨੇ ਬਹੁਤ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ, ਜਾਂ ਰਿਸ਼ੀ ਸੂਨਕ ਦੇ ਉੱਤੇ ਟਿੱਪਣੀ ਹੈ। ਸੋ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਰ, ਤੁਹਾਡੇ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਪਹਿਲਾਂ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।